ਵਾਰਿਸ ਸ਼ਾਹ ਸਦਾ ਹੀ ਜਿਉਂਦੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਲਓ ਜੀ, ਵਾਰਿਸ ਸ਼ਾਹ ਦੇ ਸ਼ੇਰ ਨਾਲ ਅੱਜ ਦੀ ਗੱਲਬਾਤ ਦਾ ਸ਼ੁਰੂਆਤ ਕਰਨੇ ਹਾਂ। ਮਸ਼ਹੂਰ ਕਹਾਵਤ ਹੈ ਕਿ ਵੇਲਾ ਕਿਸੇ ਦਾ ਮਿੱਤਰ ਨਹੀਂ, ਪਰ ਜੇ ਗਹਿਰਾਈ ਨਾਲ ਗੌਰ ਕੀਤਾ ਜਾਵੇ ਤਾਂ ਇਸ ਨਫਸਾ ਨਫਸੀ ਦੇ ਦੌਰ ਵਿੱਚ ਜੇ ਕੋਈ ਸੱਚਾ ਦੋਸਤ ਮਿੱਤਰ ਯਾਰ ਹੈ ਤਾਂ ਉਹ ਵੇਲਾ ਹੀ ਹੈ। ਅੱਜ ਕੱਲ੍ਹ ਦੇ ਭੱਜ ਦੌੜ ਦੇ ਦੌਰ ਵਿੱਚ ਸੱਚਾ ਦੋਸਤ ਲੱਭਣਾ ਬਹੁਤ ਮੁਸ਼ਕਲ ਹੈ। ਸਭ ਦਾ ਮੂੰਹ ਪਿਆਰ ਆਪਣੀਆਂ ਗਰਜ਼ਾਂ ਨਾਲ ਜੁੜਿਆ ਹੋਇਆ ਹੈ। ਰਿਸ਼ਤਾਦਾਰ ਨਾਤੇ ਮਿੱਤਰ ਪਿਆਰੇ ਉਦੋਂ ਤੱਕ ਤੁਹਾਡੇ ਨਾਲ ਨੇ ਜਦੋਂ ਤੱਕ ਗਰਜ਼ ਪੂਰੀ ਨਹੀਂ ਹੁੰਦੀ ਰਹਿੰਦੀ, ਜਾਂ ਕਾਨੂੰਨੀ ਖਾਨਾਪੂਰੀ ਲਈ ਉਹਨਾਂ ਨੂੰ ਤੁਹਾਡੀ ਲੋੜ ਪੈਂਦੀ ਹੈ। ਜਦੋਂ ਲੋੜ ਪੂਰੀ ਹੋ ਗਈ ਜਾਂ ਕਿਸੇ ਮਜਬੂਰੀ ਪਾਰੋਂ ਨਾ ਹੋਈ ਤੇ ਫਿਰ ਤੂੰ ਕੌਣ ਤੇ ਮੈਂ ਕੌਣ, ਕੋਈ ਸਾਂਝ ਭਲਾਈ ਨਹੀਂ। ਇਨਸਾਨਾਂ ਨੂੰ ਇਸ ਪਾਸਿਓਂ ਹਮੇਸ਼ਾ ਇਲਹਾਮੀ ਕਿਤਾਬਾਂ ਸੁਚੇਤ ਕਰਦੀਆਂ ਰਹੀਆਂ ਨੇ। ਸਾਡੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਅਤੇ ਵਾਕਿਆਤ ਸਾਨੂੰ ਬਹੁਤ ਕੁਝ ਸਮਝਾਉਣਾ ਚਾਹੁੰਦੇ ਨੇ, ਪਰ ਅਸੀਂ ਉਹਨਾਂ ਨੂੰ ਰੱਬ ਅਤੇ ਕੁਦਰਤ ਨਾਲ ਜੋੜ ਕੇ ਖੁਦ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੰਦੇ ਹਾਂ। ਕੁਦਰਤ ਦਾ ਇਹ ਦਾਇਰਾ ਇਨਸਾਨ ਨੂੰ ਜੋੜਦਾ ਵੀ ਹੈ ਤੇ ਤੋੜਦਾ ਵੀ ਹੈ। ਅਸੀਂ ਜੋੜਨ ਦੀ ਬਜਾਏ ਤੋੜਨ ਦਾ ਕੁਝ ਅਜਿਹਾ ਜਿਹਾ ਮਾਹੌਲ ਬਣਾਇਆ ਹੋਇਆ ਹੈ ਕਿ ਜਦੋਂ ਤੱਕ ਤੜਕ ਕਰਕੇ ਕੋਈ ਟੁੱਟਦਾ ਨਹੀਂ ਜਾਂ ਕੁਦਰਤੀ ਭਾਣਾ ਵਰਤਦਾ ਨਹੀਂ, ਅਸੀਂ ਉਹਦੀ ਖਬਰਸਾਰ ਲੈਣ ਦੀ ਬਜਾਏ ਚੁੱਪ ਕਰ ਜਾਂਦੇ ਹਾਂ ਜਾਂ ਫਿਰ ਉਹਦੇ ਨਾਲ ਬਹਿਸ ਕਰਨ ਲੱਗ ਜਾਂਦੇ ਹਾਂ। ਤੇ ਬਹਿਸ ਤੇ ਖਬਰਗੀਰੀ ਦੇ ਵਿਚਲੇ ਮਤਲਬ ਨੂੰ ਸਮਝੇ ਬਗੈਰ ਅਸੀਂ ਪਾਣੀ ਵਿੱਚ ਮਧਾਣੀ ਪਾ ਕੇ ਰਿੜਕਦੇ ਰਹਿੰਦੇ ਹਾਂ ਤੇ ਅਸੀਂ ਅਕਸਰ ਗੈਰ ਜ਼ਰੂਰੀ ਮੁੱਦਿਆਂ ਨੂੰ ਫੋਕਸ ਕਰਦੇ ਹਾਂ। ਕਿਸੇ ਮਸਲੇ ਦੀਆਂ ਜੜ੍ਹਾਂ ਨੂੰ ਤੇ ਉਸ ਦੀਆਂ ਗੁੰਝਲਾਂ ਨੂੰ ਸਮਝੇ ਬਗੈਰ ਲਫ਼ਜ਼ਾਂ ਦਾ ਜਾਲ ਉਣਦੇ ਰਹਿੰਦੇ ਹਾਂ। ਇਹਨਾਂ ਲਫ਼ਜ਼ੀ ਜਾਲਾਂ ਵਿੱਚ ਫਸ ਕੇ ਅਸੀਂ ਰਹਿ ਜਾਂਦੇ ਹਾਂ। ਅਸੀਂ ਬਿਨ ਪਾਣੀ ਦੀ ਮੱਛੀ ਵਾਂਗੂ ਸਹਿਕਦੇ ਤੇ ਤੜਫਦੇ ਰਹਿੰਦੇ ਹਾਂ ਤੇ ਫਿਰ ਇਲਜ਼ਾਮ ਕਿਸੇ ਹੋਰ ਦੇ ਸਿਰ ਮੜ ਕੇ ਖੁਦ ਨੂੰ ਬਰੀ ਕਰ ਲੈਂਦੇ ਹਾਂ। ਜਾਂ ਵਕਤ ਕਿਸੇ ਦਾ ਪਿਓ ਨਹੀਂ, ਪਤਾ ਨਹੀਂ ਪਰਛਾਵਾਂ ਕਦੋਂ ਢਲ ਜਾਵੇ। ਹੁਣ ਗੱਲ ਕਰਦੇ ਹਾਂ ਮੌਜੂਦਾ ਵੇਲੇ ਦੀ ਤੇ ਮੌਜੂਦਾ ਵੇਲੇ ਵਿੱਚ ਵਾਪਰੇ ਵਰਤਾਰਿਆਂ ਦੀ। ਕਹਿੰਦੇ ਨੇ ਅੱਤ ਖੁਦਾ ਦਾ ਵੈਰ ਹੁੰਦਾ ਹੈ ਤੇ ਅੱਤ ਦਾ ਅੰਤ ਨੇੜੇ ਹੀ ਹੁੰਦਾ ਹੈ। ਆਤਿਸ਼ਬਾਜ਼ੀ ਵੱਲ ਵੇਖ ਲਓ, ਉਹ ਇੱਕ ਵਾਰੀ ਪੂਰੀ ਤਾਕਤ ਨਾਲ ਅਸਮਾਨਾਂ ਵੱਲ ਚੜ੍ਹਦੀ ਏ ਤੇ ਕੁਝ ਹੀ ਪਲਾਂ ਵਿੱਚ ਸਿਰ ਪਰਨੇ ਜ਼ਮੀਨ ਤੇ ਆ ਡਿੱਗਦੀ ਏ। ਮੰਨਿਆ ਇੱਕ ਵਾਰੀ ਤੀਰ ਚੱਲਿਆ ਭਾਵੇਂ ਵਾਪਸ ਕਮਾਨ ਵਿੱਚ ਨਹੀਂ ਮੁੜਦਾ, ਪਰ ਨਵਾਂ ਤੀਰ ਚਲਾਉਣ ਤੋਂ ਪਹਿਲਾਂ ਕੁਝ ਸੋਚ ਵਿਚਾਰ ਕਰ ਲੈਣੀ ਚਾਹੀਦੀ ਏ। ਜੇ ਦੂਜੇ ਕੋਲੋਂ ਸਲਾਹ ਨਹੀਂ ਲੈਣੀ ਤਾਂ ਆਪਣੇ ਆਪ ਨਾਲ ਹੀ ਸਲਾਹ ਕਰ ਲੈਣੀ ਚਾਹੀਦੀ ਏ। ਇਸ ਸਮਾਜ ਵਿੱਚ ਬੰਦੇ ਨੂੰ ਚਾਹੀਦਾ ਤੇ ਬਹੁਤ ਕੁਝ ਏ, ਪਰ ਮਿਲਦਾ ਉਹ ਕੁਝ ਹੀ ਏ ਜੋ ਕੁਝ ਉਸਨੇ ਬੀਜਿਆ ਹੁੰਦਾ ਹੈ। ਤੁਹਾਡੇ ਹੁਨਰ ਦਾ ਤੇ ਆਰਟ ਦਾ ਮੁੱਲ ਪੈਂਦਾ ਹੈ। ਹਾਂ, ਪਰ ਸ਼ਰਤ ਇਹ ਹੈ ਕਿ ਜੇ ਸਾਡੀ ਕਲਾ ਦਾ ਕੋਈ ਪਾਰਖੂ ਹੋਵੇ। ਜੌਹਰੀ ਹੀ ਹੀਰੇ ਦੀ ਪਛਾਣ ਕਰਦਾ ਹੈ। ਮੂਰਖ ਬੰਦਾ ਤੇ ਉਹਨੂੰ ਖੋਤੇ ਦੇ ਗਲ ਵਿੱਚ ਪਾ ਕੇ ਉਹਦੇ ਉੱਤੇ ਭਾਰ ਢੋਂਦਾ ਰਹਿੰਦਾ ਹੈ। ਪਰ ਸਮਾਜ ਵਿੱਚ ਹੁਣ ਕਲਾ ਦਾ ਨਹੀਂ, ਸਗੋਂ ਡਿਗਰੀਆਂ ਤੇ ਮਾਇਆ ਦਾ ਬੋਲਬਾਲਾ ਹੈ। ਬੰਦਾ ਤੇ ਬੰਦੇ ਦੀ ਸੋਚ ਸਭ ਵਿਕਾਊ ਮਾਲ ਹੈ। ਜਿਹਦੇ ਕੋਲ ਮਾਲ ਧਨ ਹੈ ਉਹ ਬੰਦਾ ਤੇ ਬੰਦੇ ਦੀ ਸੋਚ ਖਰੀਦ ਸਕਦਾ ਹੈ। ਸਾਡੇ ਘਰ ਬਲਕਿ ਪੂਰਾ ਸਮਾਜ ਹੀ ਇੱਕ ਬਾਜ਼ਾਰ ਨਹੀਂ ਬਲਕਿ ਇੱਕ ਮੰਡੀ ਵਿੱਚ ਬਦਲ ਗਿਆ ਹੈ। ਹੁਣ ਚੀਜ਼ਾਂ ਨਹੀਂ ਖਰੀਦਦਾ ਬਲਕਿ ਚੀਜ਼ਾਂ ਬੰਦੇ ਨੂੰ ਖਰੀਦ ਰਹੀਆਂ ਨੇ। ਸਮਾਜ ਵਿੱਚ ਸਭ ਕੁਝ ਵਿਕਾਊ ਹੈ। ਇਸ ਕਰਕੇ ਸ਼ਾਤਰ ਚਲਾਕ ਬੰਦਾ ਤੇ ਸਮੁੰਦਰ ਦੀਆਂ ਲਹਿਰਾਂ ਦਾ ਵੀ ਮੁੱਲ ਵੱਟ ਲੈਂਦਾ ਹੈ। ਪਰ ਇੱਕ ਕੌੜਾ ਸੱਚ ਵੀ ਹੈ ਕਿ ਕਹਿੰਦੇ ਨੇ ਵਟਿਆ ਤੇ ਖੱਟਿਆ ਨਾਲ ਨਹੀਂ ਜਾਂਦਾ। ਇਸ ਕਰਕੇ ਹੁਣ ਬੰਦਾ ਨਹੀਂ ਜਿਉਂਦਾ ਬਲਕਿ ਸ਼ੈਵਾਂ ਅੱਜ ਕੱਲ੍ਹ ਦੀਆਂ ਚੀਜ਼ਾਂ ਜਿਉਂਦੀਆਂ ਨੇ। ਜੇ ਇਨਸਾਨ ਤਾਂ ਉਸੇ ਦਿਨ ਹੀ ਮਰ ਜਾਂਦਾ ਹੈ ਜਿਸ ਦਿਨ ਉਸ ਦੇ ਮਨ ਵਿੱਚੋਂ ਇਨਸਾਨੀਅਤ ਨਾਂ ਦੀ ਕੋਈ ਚੀਜ਼, ਸਭ ਚੀਜ਼ਾਂ ਮਰ ਜਾਂਦੀਆਂ ਨੇ। ਤਾਂ ਹੀ ਇਸ ਵੇਲੇ ਮਰੇ ਹੋਏ ਬੰਦਿਆਂ ਦੀ ਆਬਾਦੀ ਵੱਧ ਰਹੀ ਹੈ ਤੇ ਜਿਉਂਦੇ ਜਾਗਦੇ ਬੰਦੇ ਘਟ ਰਹੇ ਨੇ। ਸਰਮਾਇਆ ਤੇ ਜਾਇਦਾਦਾਂ ਵਧਾਉਣ ਦੇ ਲਾਲਚ ਵਿੱਚ ਇਨਸਾਨ ਸਭ ਕੁਝ ਭੁੱਲ ਗਿਆ ਹੈ। ਉਸ ਦੇ ਅੰਦਰ ਸਬਰ, ਹੌਸਲਾ, ਰਹਿਮ ਤੇ ਪਿਆਰ ਵਰਗੀਆਂ ਸ਼ੈਵਾਂ ਮਨਫੀ ਹੋ ਗਈਆਂ ਨੇ। ਰੰਗ ਬਰੰਗੇ ਇਲਮ ਤੇ ਗਿਆਨ ਦੇ ਬੇਹਿਸਾਬੇ ਪਸਾਰੇ ਨੇ ਬੰਦੇ ਨੂੰ ਬੰਦੇ ਨਾਲੋਂ ਨਹੀਂ ਸਗੋਂ ਉਹਦੇ ਆਪਣੇ ਆਪ ਨਾਲੋਂ ਵੀ ਤੋੜ ਕੇ ਰੱਖ ਦਿੱਤਾ ਹੈ। ਬੰਦਾ ਆਪਣੀ ਲਾਸ਼ ਆਪਣੇ ਮੋਢਿਆਂ ਤੇ ਚੁੱਕ ਕੇ ਦੌੜ ਰਿਹਾ ਹੈ ਤੇ ਉੱਡ ਵੀ ਰਿਹਾ ਹੈ। ਬੰਦੇ ਦੀ ਹਾਲਤ ਤਿਤਲੀ ਦੀ ਭਟਕਣ ਤੇ ਪਾਣੀ ਦੇ ਬੁਲਬੁਲੇ ਵਰਗੀ ਏ। ਪਰ ਇੱਕ ਗੱਲ ਮੈਂ ਦੱਸਦਾ ਜਾਵਾਂ ਕਿ ਕੋਈ ਵੱਡਾ ਤੇ ਛੋਟਾ ਤੇ ਹੋ ਸਕਦਾ ਹੈ, ਪਰ ਅਖੀਰ ਸਭ ਦਾ ਇੱਕੋ ਜਿਹਾ ਹੈ। ਵੇਲੇ ਦੀ ਚਾਲ ਤੇ ਵੇਲੇ ਦੀ ਕਦਰ ਕਰਨ ਵਾਲੇ ਸਦਾ ਇੱਕ ਜਗ੍ਹਾ ਟਿਕੇ ਰਹਿੰਦੇ ਨੇ।
ਵਕਤ ਨੂੰ ਹੱਥਾਂ ਵਿੱਚ ਫੜਨ ਵਾਲੇ ਸਗੋਂ ਖੁਦ ਹੀ ਨਹੀਂ ਬਲਕਿ ਆਪਣਾ ਆਲ ਦੁਆਲਾ ਵੀ ਸਾੜ ਕੇ ਰੱਖ ਦਿੰਦੇ ਨੇ। ਤੇ ਹੁਣ ਗੱਲ ਕਰਦੇ ਹਾਂ ਉਹਨਾਂ ਹੱਥਾਂ ਦੀ ਜਿਨ੍ਹਾਂ ਨੇ ਆਪਣਾ ਵਕਤ ਬਗਾਨੇ ਹੱਥਾਂ ਵਿੱਚ ਫੜਾਇਆ ਹੈ ਤੇ ਉਹ ਹੁਣ ਸਵਾਲ ਕਰਦੇ ਨੇ ਤੇ ਉਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੰਦਾ। ਪੋਜ਼ਿਟਿਵ ਸੋਚ ਤੋਂ ਦੂਰ ਹੋ ਰਹੀ ਲੁਕਾਈ ਆਪਣੇ ਆਪ ਨੂੰ ਤੇ ਆਪਣੇ ਪਿੱਛੇ ਆਉਣ ਵਾਲੀ ਵੱਡੀ ਭੀੜ ਨੂੰ ਖੂਹ ਵਿੱਚ ਸੁੱਟਣ ਜਾ ਰਹੀ ਹੈ। ਇਹਨਾਂ ਵਿੱਚ ਬਹੁਤੀ ਗਿਣਤੀ ਦਿਮਾਗੋਂ ਤੇ ਅਕਲੋਂ ਪੈਦਲ ਸਫ਼ਰ ਕਰ ਰਹੇ ਬੰਦਿਆਂ ਦੀ ਹੈ, ਕਿਉਂਕਿ ਉਹ ਦਿਮਾਗ ਤੋਂ ਨਹੀਂ ਕੰਨਾਂ ਤੋਂ ਕੰਮ ਲੈਂਦੇ ਨੇ। ਸੁਣੀਆਂ ਤੇ ਸੁਣਾਈਆਂ ਮਨ ਘੜਤ ਗੱਲਾਂ ਉੱਤੇ ਅੱਖਾਂ ਮੀਟ ਕੇ ਭਰੋਸਾ ਕਰਦੇ ਨੇ, ਪਰ ਉਹਨਾਂ ਦੀ ਨਰਕ ਬਣੀ ਜ਼ਿੰਦਗੀ ਨਹੀਂ ਬਦਲਦੀ। ਪਾਦਰੀ, ਬਾਬੇ, ਸਾਧੂ, ਪੁਜਾਰੀ ਤੇ ਉਹਨਾਂ ਦੇ ਮਜੌਰ ਕਈ ਸਦੀਆਂ ਤੋਂ ਕੰਮ ਕੀਤੇ ਬਗੈਰ ਪਲੀ ਜਾ ਰਹੇ ਨੇ। ਦੱਸੋ ਹਾਂ ਇਹਨਾਂ ਦੇ ਕਿਹੜੇ ਟਰਾਲੇ ਜਾਂ ਟਰੱਕ ਚੱਲਦੇ ਨੇ? ਪੂਰੀ ਦੁਨੀਆ ਵਿੱਚ ਬਲਾਈਂਡ ਫੇਥ ਵਾਲੇ ਲੋਕਾਂ ਦੀ ਮਿਹਰਬਾਨੀਆਂ ਨਾਲ ਹੀ ਇਹਨਾਂ ਦੀਆਂ ਆਲੀਸ਼ਾਨ ਕੋਠੀਆਂ, ਕਾਰਾਂ ਤੇ ਬੰਗਲੇ ਬਣੇ ਹੋਏ ਨੇ, ਪਰ ਇਹਨਾਂ ਦੇ ਮੰਨਣ ਵਾਲਿਆਂ ਦੀ ਜੂਨ ਨਹੀਂ ਬਦਲਦੀ। ਜੇ ਕੋਈ ਉਹਨਾਂ ਨੂੰ ਅਕਲ ਦੀ ਗੱਲ ਦੱਸੋ ਤਾਂ ਅੱਗੋਂ ਗੱਲ ਪੈਣ ਨੂੰ ਆਉਂਦੇ ਨੇ। ਵਕਤ ਦੀ ਕਦਰ ਕਰਨ ਵਾਲਿਆਂ ਦੀ ਗਿਣਤੀ ਸੁੰਗੜ ਰਹੀ ਹੈ। ਇਸ ਕਰਕੇ ਬੰਦੇ ਦੇ ਜਜ਼ਬਾਤ ਬਹੁਤ ਛੇਤੀ ਭੜਕ ਜਾਂਦੇ ਨੇ। ਜਦੋਂ ਬੰਦਿਆਂ ਦੇ ਜਜ਼ਬਾਤ ਛੇਤੀ ਭੜਕ ਜਾਣ ਜਾਂ ਭੜਕਾ ਦਿੱਤੇ ਜਾਣ ਤੇ ਮਜ਼ਹਬੀ ਠੇਕੇਦਾਰਾਂ ਤੇ ਸਿਆਸਤਦਾਨਾਂ ਦੀ ਤਾਂ ਚਾਂਦੀ ਹੋ ਜਾਂਦੀ ਹੈ। ਉਹਨਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੋਣ ਲੱਗ ਪੈਂਦਾ ਹੈ, ਪਰ ਵਕਤ ਦੀ ਕਦਰ ਕਰਨ ਵਾਲੇ ਸਦਾ ਹੀ ਆਪਣੀ ਜ਼ਿੰਦਗੀ ਜਿਉਂਦੇ ਨੇ ਤੇ ਉਹ ਸਦਾ ਖੁਸ਼ ਰਹਿੰਦੇ ਨੇ। ਗੁਲਾਮ ਬੰਦੇ ਆਜ਼ਾਦੀ ਦਾ ਨਾਅਰਾ ਲਾ ਕੇ ਵੇਲੇ ਦੇ ਅਸਲ ਮੁੱਦਿਆਂ ਨੂੰ ਮਜ਼ਹਬ ਦੀ ਆੜ ਵਿੱਚ ਲੁਕਾ ਕੇ ਇੱਕ ਠੰਡੇ ਬਸਤੇ ਵਿੱਚ ਲੁਕਾ ਛੱਡਦੇ ਨੇ ਤੇ ਗੱਲ ਕਰਨਗੇ ਨਸ਼ਿਆਂ ਦੀ ਦਲਦਲ ਵਿੱਚੋਂ ਲੁਕਾਈ ਨੂੰ ਕੱਢਣ ਦੀ। ਗੁਨਾਹ ਤੇ ਸਵਾਬ ਦੀਆਂ ਵੱਖ-ਵੱਖ ਹਿੱਸਿਆਂ ਵਿੱਚ ਪੜਚੋਲ ਕਰਕੇ ਤੁਹਾਡੇ ਅੱਗੇ ਰੱਖਣਗੇ, ਪਰ ਵਕਤ ਕਿਸੇ ਦਾ ਪਿਓ ਨਹੀਂ। ਕੀ ਪਤਾ ਕਦੋਂ ਪਾਸਾ ਪਲਟ ਲਾਵੇ, ਅਰਸ਼ ਤੋਂ ਫਰਸ਼ ਤੇ ਉੱਤੇ ਲਿਆ ਕੇ ਤੁਹਾਨੂੰ ਸੁੱਟ ਦੇਵੇ। ਵਕਤ ਦੇ ਨਾਲ ਟੁਰਨਾ ਹੁਣ ਸਾਡੀ ਲੋੜ ਏ। ਵਕਤ ਦੇ ਨਾਲ ਟੁਰਨਾ ਹੁਣ ਸਾਡੀ ਲੋੜ ਏ। ਵੇਲੇ ਨੂੰ ਪਛਾਣਨ ਦੀ ਬਹੁਤ ਜ਼ਰੂਰਤ ਏ, ਬਹੁਤ ਜ਼ਿਆਦਾ ਲੋੜ ਏ। ਇਸ ਕਰਕੇ ਆਪਣੇ ਆਲ ਦੁਆਲੇ ਅੱਖਾਂ ਖੋਲ੍ਹ ਕੇ ਵੇਖੋ ਤੇ ਫੇਰ ਪੈਰ ਪੁੱਟੋ ਕਿ ਅਸੀਂ ਕੀ ਕਰ ਰਹੇ ਹਾਂ, ਕਿੱਧਰ ਵੇਖ ਰਹੇ ਹਾਂ, ਅਸੀਂ ਕਿਸ ਪਾਸੇ ਤੁਰ ਪਏ ਹਾਂ। ਸੋਚ ਸਮਝ ਕੇ ਪੈਰ ਪੁੱਟੋ ਤੇ ਆਪਣਾ ਆਲ ਦੁਆਲਾ ਪਛਾਣੋ ਤੇ ਫਿਰ ਅੱਗੇ ਵਧੋ ਤੇ ਇਹ ਸੋਚੋ ਕਿ ਅਸੀਂ ਇਸ ਧਰਤੀ ਤੇ ਕੀ ਕਰਨ ਆਏ ਹਾਂ ਤੇ ਅਸੀਂ ਕੀ ਕਰ ਸਕਨੇ ਹਾਂ ਤੇ ਜਾਂ ਕਿੰਨਾ ਕੁਛ ਕਰਨ ਜੋਗੇ ਹਾਂ। ਉਹ ਜ਼ਰੂਰ ਕਰੋ ਤੇ ਆਪਣਾ ਹਿੱਸਾ ਇਸ ਧਰਤੀ ਨੂੰ, ਇਸ ਦੁਨੀਆ ਨੂੰ ਚੰਗਾ ਬਣਾਉਣ ਵਿੱਚ ਪਾਈਏ, ਤਾਂ ਕਿ ਇਹ ਧਰਤੀ ਇੱਕ ਅੱਛੇ ਰੂਪ ਵਿੱਚ ਸਾਹਮਣੇ ਆਵੇ, ਇਨਸਾਨਾਂ ਦੀ ਧਰਤੀ ਲੱਗੇ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ। ਸਾਵਾਂ ਕੀਤੀ ਵਫਾ ਤੇ ਰਵੇਗਾ ਤੁਹਾਡਾ ਸਾਡਾ ਸਾਥ। ਲੈ ਉਹ ਯਾਰ ਹਵਾਲੇ ਰੱਬ ਦੇ, ਇਹ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।